गंदगी इन्नी आ, गटरां दा पानी साडे उत्ते पैंदा, मूंहों ते पैंदा। असीं सरकार नूं की कहिए? सरकार तां वोटां लैके सातों बह गई ना उच्ची हो के कुर्सी ते, तां असीं उन्हां दे हुण सिर 'च बैठ गए। ਵੋਟਾਂ ਜਦੋਂ ਮੰਗਣ ਆਉਣਗੇ ਨਾ ਅਸੀਂ ਪਹਿਲਾਂ ਨੰਗੇ ਪੈਰੀ ਲਾ ਕੇ ਖੜੇ ਕਰਨੇ ਆ। ਜਿਹੜੇ ਸਾਡੇ ਪਿੰਡਾਂ ਦੇ ਕੜਾਮ ਚੌਧਰੀ ਆ ਉਹਨਾਂ ਨੂੰ ਵੀ ਇਹ ਆ ਵੀ ਸਾਡੀ ਮੁੱਛ ਤਾਂ ਹੋਣੀ ਚਾਹੀਦੀ, ਸਾਡੇ ਘਰ ਐਮਐਲਏ ਹੋਣਾ ਚਾਹੀਦਾ, ਪਿੰਡ ਦਾ ਸਾਡੇ ਕੁਝ ਬਣੇ ਜਾਂ ਨਾ ਬਣੇ। ਸਾਰੇ ਖਾ ਕੇ ਬੈਠੇ ਆ, ਕਰਪਸ਼ਨ ਚੱਲ ਰਹੀ ਹੈ, ਕੋਈ ਇੱਕ ਨੂੰ ਕਹੂਗਾ ਗਲਾ ਦਬਾਣ ਆਂਦੇ ਸਾਡਾ ਤਾਂ। ਰਾਤ ਨੂੰ ਉੱਠ ਕੇ ਵੀ ਅਸੀਂ ਬੈਰੀਕੇਡ ਚੈੱਕ ਕਰਦੇ ਵੀ ਕੋਈ ਇਹਦੇ ਵਿੱਚ ਡਿੱਗ ਨਾ ਪਵੇ। ਪਾਂਦੀ ਭਾਜੀ ਗਟਰਾਂ ਦਾ ਪਾਣੀ ਆ, ਉਹ ਪਾਈਪਾਂ ਦੇ ਰਾਹੀਂ ਮਿਕਸ ਹੁੰਦਾ ਪੀਣ ਵਾਲੇ ਪਾਣੀ ਨਾਲ ਵੀ। ਚਲੋ ਜਿਨ੍ਹਾਂ ਦੇ ਮਾੜੇ ਮੋਟੇ ਫਿਲਟਰ ਲੱਗੇ ਉਹ ਤਾਂ ਪੀਂਦੇ। ਬਾਰ-ਬਾਰ ਐਕਸੀਡੈਂਟ ਤਾਂ ਹੋਣ ਹੀ, ਵਿਚਾਰਾ ਆਟੋ ਵਾਲਾ ਡਿੱਗ ਗਿਆ। ਇਹ ਸਾਡੇ ਬੱਚੇ ਸਕੂਲ ਕਿੱਦਾਂ ਜਾਣਗੇ ਆਟੋ ਲੈ ਕੇ, ਕਿੱਦਾਂ ਬੱਸਾਂ ਜਾਣਗੇ ਸਾਡੇ ਲੈ ਕੇ? ਜਿਹੜਾ ਅਖੌਤੀ ਵਿਸ਼ਵ ਗੁਰੂ ਬਣਾਇਆ ਹੋਇਆ ਹੈ, ਜਿਹਨੂੰ ਕਿਹਾ ਜਾਂਦਾ ਹੈ ਕਿ ਭਾਰਤ ਇਸ ਸਮੇਂ ਦੁਨੀਆ ਦੇ ਵਿੱਚ ਲੀਡ ਕਰ ਰਿਹਾ ਹੈ, ਉੱਥੇ ਸਥਿਤੀ ਇਹੋ ਜੀ ਹੈ ਕਿ ਲੋਕ ਇਹੋ ਜਿਹੇ ਛੋਟੇ-ਛੋਟੇ ਮੁੱਦਿਆਂ ਦੇ ਲਈ ਬਿਲਕਦੇ ਹੋਏ ਲੜਦੇ ਹੋਏ ਨਜ਼ਰ ਆਉਂਦੇ ਨੇ। ਜਿਹੜਾ ਮਰਜ਼ੀ ਕੰਮ ਅੜਿਆ ਹੋਵੇ, ਜਿੱਦਣ ਵੋਟਾਂ ਹੁੰਦੀਆਂ ਉਦੋਂ ਇੱਕ ਦਿਨ ਪਹਿਲਾਂ ਅਸੀਂ ਸ਼ਰਾਬ ਦੀ ਬੋਤਲ ਲੈ ਕੇ ਅੰਦਰ ਰੱਖ ਲੈਂਦੇ ਆ ਵੀ ਲਿਆ ਭਾਈ ਸ਼ਰਾਬ ਤਾਂ ਫੜਾ, ਕੋਈ ਨਾ ਵੋਟ ਪਾ ਲਾਂਗੇ। ਇੱਥੇ ਉਹਨਾਂ ਦੀ ਸੁਣਦਾ ਕੋਈ ਨਹੀਂ, ਪਰ ਜਦੋਂ ਰੀਬਨ ਕਟਾਉਣਾ ਹੁੰਦਾ ਉਸਲੇ ਚਿੱਟੇ ਕੁੜਤੇ ਪਜਾਮੇ ਪਾ ਕੇ ਲਿਸ਼ਕਾਂ ਮਾਰਦੇ ਹੋਏ ਇੱਥੇ ਐਮਐਲਏ ਐਮਪੀ ਪਹੁੰਚ ਜਾਂਦੇ ਨੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਪਿੰਡ ਧੀਣਾ ਜ਼ਿਲ੍ਹਾ ਜਲੰਧਰ ਦੇ ਵਿੱਚ ਮੌਜੂਦ ਆ। ਜਿਸ ਤਰੀਕੇ ਨਾਲ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਸਮਾਂ ਉਹ ਸਮਾਂ ਜਦੋਂ ਲੀਡਰ ਹੱਥ ਜੋੜ ਕੇ ਵੋਟਾਂ ਮੰਗਣ ਦੇ ਲਈ ਹਰੇਕ ਪਿੰਡ ਦਾ ਦੌਰਾ ਕਰ ਰਹੇ ਨੇ। ਇਹ ਮਿਹਨਤਾਂ ਕਰ ਰਹੇ ਨੇ ਕਿ ਵਾਰੀ ਸਾਨੂੰ ਜਿਤਾਓ, ਅਸੀਂ ਤੁਹਾਡੇ ਪਿੰਡਾਂ ਦੀ, ਤੁਹਾਡੇ ਸ਼ਹਿਰਾਂ ਦੀ ਨੁਹਾਰ ਬਦਲ ਦਿਆਂਗੇ। ਇਸੇ ਸਭ ਦੇ ਵਿਚਾਲੇ ਅਸੀਂ ਜਿਹੜੇ ਪਿੰਡ ਦੇ ਵਿੱਚ ਖੜੇ ਆ, ਉਸ ਦੇ ਵਿੱਚ ਤੁਸੀਂ ਆ ਪਿੱਛੇ ਮੇਰੇ ਤਸਵੀਰਾਂ ਵੇਖ ਰਹੇ ਹੋ ਤੇ ਸਕਰੀਨ ਦੇ ਉੱਪਰ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਰੋਡ ਦਾ ਕਿੰਨਾ ਬੁਰਾ ਹਾਲ ਹੈ। ਇੱਥੇ ਬੇਸ਼ੱਕ ਲੱਗੀ ਇੰਟਰਲੌਕ ਟਾਈਲ ਹੋਈ ਹੈ, ਪਰ ਇੱਥੇ ਪਾਣੀ ਪਿਛਲੇ ਬਹੁਤ ਲੰਬੇ ਸਮੇਂ ਤੋਂ ਖੜਾ ਹੈ। ਜਿਹੜੇ ਇਸ ਸੜਕ ਦੇ ਆਲੇ ਦੁਆਲੇ ਘਰ ਨੇ, ਉਹਨਾਂ ਘਰਾਂ 'ਚੋਂ ਬੀਬੀਆਂ ਸਾਡੇ ਨਾਲ ਮੌਜੂਦ ਨੇ, ਗੱਲਬਾਤ ਉਹਨਾਂ ਨਾਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਪਾਣੀ ਦੀ ਜਿਹੜੀ ਸਮੱਸਿਆ ਹੈ ਕਿੰਨੇ ਸਮੇਂ ਤੋਂ ਹੈ ਇੱਥੇ? ਇਹ ਤਾਂ ਸਾਲ ਡੇਢ 2 ਸਾਲ ਹੋ ਗਏ ਕਹਿੰਦੇ। ਹਾਂਜੀ ਜੀ ਤੁਸੀਂ ਕੀ ਕਹਿਣਾ ਜੀ? ਅਸੀਂ ਚਾਹਣਾ ਚਾਹੁੰਦੇ ਵੀ ਦੇਖੋ ਇੱਥੇ ਮੱਛਰ ਐਡਾ ਮੋਟਾ ਬੇਟਾ, ਬਿਮਾਰ ਹੋਣ ਦੇ ਸਾਡੇ ਬੱਚੇ, ਡੇਂਗੂ ਚੱਲ ਪਿਆ ਆ। ਅਸੀਂ ਕੀ ਕਰੀਏ? ਕਿੱਥੇ ਜਾਈਏ ਆਪਣੇ ਨਿਆਣੇ ਲੈ ਕੇ ਰੋਡ ਤੋਂ? ਠੀਕ ਹੈ ਨਾ ਸਾਡੇ ਬੱਚੇ ਸਕੂਲ ਜਾ ਸਕਦੇ। ਗੰਦਗੀ ਇੰਨੀ ਆ, ਗਟਰਾਂ ਦਾ ਪਾਣੀ ਸਾਡੇ ਉੱਤੇ ਪੈਂਦਾ, ਮੂੰਹੋਂ ਤੇ ਪੈਂਦਾ। ਅਸੀਂ ਸਰਕਾਰ ਬਾਹਰ ਜਾਣ ਨਹੀਂ ਬਹਿਣ, ਅਸੀਂ ਸਰਕਾਰ ਨੂੰ ਕਿੱਥੇ ਜਾਈਏ? ਅਸੀਂ ਸਰਕਾਰ ਨੂੰ ਕੀ ਕਹੀਏ? ਸਰਕਾਰ ਤਾਂ ਵੋਟਾਂ ਲੈ ਕੇ ਸਾਤੋਂ ਬਹਿ ਗਈ ਨਾ ਉੱਚੀ ਹੋ ਕੇ ਕੁਰਸੀ ਤੇ, ਤਾਂ ਅਸੀਂ ਉਹਨਾਂ ਦੇ ਹੁਣ ਸਿਰ 'ਚ ਬੈਠ ਗਏ। ਸਾਡਾ ਕੋਈ ਫਾਇਦਾ ਨਹੀਂ ਸਰਕਾਰ ਦਾ। ਹੁਣ ਫੇਰ ਵੋਟਾਂ ਲੈਣ ਤੁਹਾਡੇ ਤੋਂ ਮੰਤਰੀ ਆਉਣਗੇ ਮੰਗਣ ਨਹੀਂ ਮਿਲੀ ਜਾਏਗੀ, ਉਹਨਾਂ ਨੂੰ ਕੋਈ ਵੋਟ ਨਹੀਂ ਦਿੱਤੀ ਜਾਊਗੀ। ਉਹਨਾਂ ਨੂੰ ਸਾਡਾ ਨਿਵਾਰਾ ਕੀਤਾ ਜਾਏਗਾ। ਪਹਿਲਾਂ ਵੀ ਕਰਕੇ ਗਏ, ਪਿਛਲੀ ਵਾਰੀ ਵੋਟਾਂ ਲੈ ਗਏ ਸਾਡੇ ਤੋਂ, ਕਹਿੰਦੇ ਕਰ ਦਿੱਤਾ। 6 ਮਹੀਨੇ ਵੀ ਨਹੀਂ ਰਿਹਾ ਪਾਣੀ, ਫੇਰ ਦੁਬਾਰਾ ਉਦਾਂ ਹੀ ਖੜੇ ਦਾ ਖੜਾ। ਉਧਰੋਂ ਕਰ ਜਾਂਦੇ ਠੀਕ, ਇੱਧਰ ਪਾਣੀ, ਉਧਰੋਂ ਕਰ ਜਾਂਦੇ ਠੀਕ, ਫੇਰ ਇੱਥੇ ਪਾਣੀ, ਇੱਥੋਂ ਠੀਕ ਕਰ ਜਾਂਦੇ, ਫੇਰ ਉਧਰੋਂ ਪਾਣੀ। ਮਤਲਬ ਕਿਸੇ ਵੀ ਮੱਲਾ ਸੁੱਖ ਦਾ ਨਹੀਂ ਕੱਟਣ ਦਿਆ ਕੋਈ ਵੀ। ਅਸੀਂ ਜਾਈਏ ਕਿੱਧਰ ਨੂੰ? ਤੁਸੀਂ ਸ਼ਿਕਾਇਤ ਨਹੀਂ ਕਰਦੇ ਕਿਸੇ? ਸ਼ਿਕਾਇਤ ਕਰੀਏ, ਸਰਪੰਚ ਬੰਦਾ ਸਾਰੇ ਇੱਕ ਹੀ ਘੜੇ ਦੇ ਚੱਟੇ ਬੱਟੇ ਆ। ਕਿਹਨੂੰ ਬੰਦਾ ਕਹੂਗਾ? ਕੋਈ ਸੁਣਦਾ ਹੀ ਨਹੀਂ। ਸਾਰੇ ਖਾ ਕੇ ਬੈਠੇ ਆ, ਕਰਪਸ਼ਨ ਚੱਲ ਰਹੀ ਹੈ, ਕੋਈ ਇੱਕ ਨੂੰ ਕਹੂਗਾ ਗਲਾ ਦਬਾਣ ਆਂਦੇ ਸਾਡਾ ਤਾਂ। ਕਹਿੰਦੇ ਨੇ ਅਗਲੇ ਤੋਂ ਅਗਲੇ ਸਾਡੀ ਸੁਣਦੇ ਹੀ ਨਹੀਂ। ਅਗਲੇ ਕਹਿ ਦਿੰਦੇ ਉਹਨੂੰ ਕੋ ਕਵੇ ਕਿਹਨੂੰ, ਕੋਈ ਗੱਲ ਸਾਡੀ ਸੁਣਦਾ ਹੀ ਨਹੀਂ। ਪਿੰਡ ਦੇ ਵਾਸੀ ਲੜਾਈ ਕਰਦਾ ਵੀ ਚੰਗਾ ਨਹੀਂ ਬੰਦਾ ਲੱਗਦਾ। ਜੇ ਅਸੀਂ ਕਹਿੰਦੇ ਆ ਕਿ ਆ ਸਾਨੂੰ ਸੜਕ ਸਾਫ਼ ਕਰਾ ਕੇ ਦਿਓ, ਗਟਰ ਸਾਫ਼ ਕਰਾ ਕੇ ਦਿਓ, ਵੀ ਸਾਡਾ ਮਸਲਾ ਹੱਲ ਕਰਕੇ ਦਿਓ, ਵੀ ਸਾਡੇ ਛੋਟੇ ਬੱਚੇ ਕਿੱਥੇ ਜਾਣਗੇ? ਅਗਲੇ ਸਾਨੂੰ ਅੱਗੇ ਕਹਿੰਦੇ ਆ ਕਿ ਪਾਣੀ ਸਪਲਾਈ ਵਾਲਾ ਬੰਦ ਕਰ ਦਿੰਦੇ ਆ। ਹੁਣ ਸਾਡੇ ਘਰਾਂ ਦੇ ਵਿੱਚ ਮੋਟਰਾਂ ਹੈਗੀਆਂ ਆ ਕਿ ਜਿਹੜਾ ਅਸੀਂ ਪਾਣੀ ਸਾਨੂੰ ਦੱਸਣ ਵੀ ਅਸੀਂ ਪਾਣੀ ਕਿੱਥੋਂ ਅਸੀਂ ਵਰਤਣਾ। ਪਾਣੀ ਜਦੋਂ ਦੇ ਗਟਰ ਪਾਣੀ ਕਿਹੜਾ ਜਿਹੜਾ ਹੁਣ ਤੁਹਾਡੇ ਗਟਰਾਂ ਦਾ ਪਾਣੀ ਆ ਜੀ, ਇਹ ਬੜੀ ਗੰਦਾ ਪਾਣੀ ਆ ਰਿਹਾ ਆ। ਬਿਲਕੁਲ ਇਹਨਾਂ ਨੇ ਨਾ ਮਰਕੀ ਹੋਦੀਆਂ ਬਣਾਈਆਂ, ਬਹੁਤ ਘੱਟ ਹੋਦੀਆਂ ਛੋਟੀਆਂ ਬਣਾਈਆਂ ਆ। ਉਹ ਇਤਨਾ ਗੰਦ ਵਾ ਨਾ ਇੱਥੇ ਆ ਰਿਹਾ ਬਹੁਤ ਜ਼ਿਆਦਾ। ਉਹ ਸਾਨੂੰ ਪਤਾ ਕਿ ਅਸੀਂ ਇੰਨੇ ਘਰ ਅਸੀਂ ਕਿੱਦਾਂ ਅਸੀਂ ਰਹਿੰਦੇ ਆ, ਬਹੁਤ ਜ਼ਿਆਦਾ ਬੋ ਆਉਂਦੀ। ਬੱਚੇ ਸਕੂਲ ਵੀ ਜਾਂਦੇ? ਸਕੂਲ ਵੀ ਬੱਚੇ ਜਾਂਦੇ ਆ, ਸਕੂਲ ਬੜੀ ਮੁਸ਼ਕਲ ਨਾਲ ਬੱਚੇ ਛੱਡ ਕੇ ਆਈਦੇ ਆ। ਬਾਰ-ਬਾਰ ਐਕਸੀਡੈਂਟ ਤਾਂ ਹੋਣ ਹੀ, ਵਿਚਾਰਾ ਆਟੋ ਵਾਲਾ ਡਿੱਗ ਗਿਆ। ਇਹ ਸਾਡੇ ਬੱਚੇ ਸਕੂਲ ਕਿੱਦਾਂ ਜਾਣਗੇ ਆਟੋ ਲੈ ਕੇ? ਕਿੱਦਾਂ ਬੱਸਾਂ ਜਾਣਗੇ ਸਾਡੇ ਲੈ ਕੇ? ਗੱਡੀਆਂ ਲੰਘ ਕੇ ਜਾਂਦੀਆਂ, ਬੱਸਾਂ ਲੰਘ ਕੇ ਜਾਂਦੀਆਂ, ਕੋਈ ਨਹੀਂ ਦੇ ਵੀ ਜਾਂ ਕੋਈ ਮੋਟਰਸਾਈਕਲ ਤੇ ਆ ਜਾਂ ਕੋਈ ਕੀ ਕਹਿਣਾ? ਅਸੀਂ ਕਹਿੰਦੇ ਸਾਡਾ ਰੋਡ ਪੱਕਾ ਬਣਨੇ ਚਾਹੀਦਾ। ਜੇ ਗਾਂ ਵੋਟਾਂ ਲੈਣੀਆਂ, ਸਾਡਾ ਪੱਕਾ ਰੋਡ ਬਣਨੇ ਚਾਹੀਦਾ ਧੀਣਾ ਵਾਲਾ। ਹੁਣ ਤਾਂ ਵੋਟਾਂ ਦਾ ਸਮਾਂ ਵੀ ਚੱਲਦਾ। ਹੁਣ ਤੁਹਾਡੇ ਇੱਥੇ ਪ੍ਰਚਾਰ ਕਰਨ ਆਉਣਗੇ, ਕਹਿਣਗੇ ਸਾਨੂੰ ਵੋਟਾਂ ਪਾਓ, ਅਸੀਂ ਤੁਹਾਡੇ ਪਿੰਡ ਦੀ ਨੁਹਾਰ ਬਦਲ ਦੇਵਾਂਗੇ। ਫਿਰ ਉਹਨਾਂ ਨੂੰ ਕੀ ਸਵਾਲ? ਅਸੀਂ ਕਹਿਣਾ ਸਾਡਾ ਜਦ ਤੱਕ ਰੋਡ ਬਣੋ ਸਾਡੇ ਵਾਲਾ ਫੇ ਵੋਟਾਂ ਮਿਲਣੀਆਂ, ਨਹੀਂ ਤਾਂ ਸਾਡੀਆਂ ਵੋਟਾਂ ਨਹੀਂ ਮਿਲੂਗੀਆਂ।
ਤੁਸੀਂ ਕੀ ਕਹੋਗੇ ਜਦੋਂ ਵੋਟ ਮੰਗਣ ਆਉਣਗੇ? ਜੀ ਅਸੀਂ ਉਹਨਾਂ ਨੂੰ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਕੋਈ ਵੋਟ ਨਹੀਂ ਮਿਲੂਗੀ। ਫਿਰ ਉਹਨਾਂ ਨੇ ਪਹਿਲਾਂ ਕਰਕੇ ਗਏ ਠੀਕ, ਕਹਿੰਦੇ ਹੁਣ ਤਾਂ ਵੋਟਾਂ ਪਾਉਂਗੇ। ਅਸੀਂ ਉਹਨਾਂ ਨੂੰ ਪਹਿਲੇ ਹੀ ਕਹਤਾ ਕਿ ਜੇ ਪਾਣੀ 6 ਮਹੀਨਿਆਂ ਬਾਅਦ ਫੇਰ ਚੱਲ ਪਿਆ, ਨਹੀਂ 2 ਵਾਰ ਠੀਕ ਕਰਕੇ ਗਏ। ਸਾਨੂੰ ਹੁਣ ਲੱਗਾ ਵੀ ਚਲੋ ਠੀਕ ਹੋ ਗਿਆ ਆ, ਕੋਈ ਹੱਲ ਹੋ ਗਿਆ, ਇਸੇ ਕਰਕੇ ਵੋਟਾਂ ਦੇਤੀਆਂ। ਉਹ ਫੇਰ 6 ਮਹੀਨੇ ਸਾਲ ਬਾਅਦ ਫੇਰ ਉਹੀ ਗੰਦਗੀ ਚੱਲਣ ਦੀ। ਹੁਣ ਕਦੋਂ ਤੱਕ ਬੰਦਾ ਲੜੂਗਾ ਇਹਨਾਂ ਦੇ ਨਾਲ? ਇਹ ਤਾਂ ਗੌਰਮੈਂਟ ਨੂੰ ਆਪ ਸੋਚਣਾ ਚਾਹੀਦਾ ਵੀ ਮਜ਼ਲੂਮ ਬੰਦਿਆਂ ਦੇ ਨਾਲ ਜਿਹੜੇ ਵਿਚਾਰੇ ਦਿਹਾੜੀਦਾਰ ਲੋਕ ਕਿੱਥੇ ਜਾਣਗੇ ਭਾਜੀ? ਠੀਕ ਨਹੀਂ, ਅਸੀਂ ਤਾਂ ਨਿਕਲਣਾ ਵੀ ਇੱਥੋਂ ਦੀ ਤੇ ਰਹਿਣਾ ਵੀ, ਤੇ ਨਾ ਅਸੀਂ ਬਾਹਰ ਬੈਠ ਪਾਉਂਦੇ ਨਾ ਅੰਦਰ ਚੈਨ ਦੇ ਨਾਲ। ਮੱਛਰ ਇੰਨਾ ਗੰਦ, ਇੰਨਾ ਜਾਈਏ ਕਿੱਥੇ? ਗੰਦਗੀ ਦੀ ਬਦਬੂ ਆਉਂਦੀ ਹੈ। ਬਦਬੂ ਆਂਦੀ ਭਾਜੀ, ਗਟਰਾਂ ਦਾ ਪਾਣੀ ਆ, ਉਹ ਪਾਈਪਾਂ ਦੇ ਰਾਹੀਂ ਮਿਕਸ ਹੁੰਦਾ ਪੀਣ ਵਾਲੇ ਪਾਣੀ ਨਾਲ ਵੀ। ਚਲੋ ਜੇ ਇਹਨਾਂ ਦੇ ਮਾੜੇ ਮੋਟੇ ਫਿਲਟਰ ਲੱਗੇ ਤਾਂ ਪੀਂਦੇ, ਲੇਕਿਨ ਨਹਾਣ ਧੋਣ ਹਰ ਚੀਜ਼ ਅਗਲੇ ਤੇ ਹੁੰਦਾ ਤਾਂ ਬਿਮਾਰੀਆਂ ਤੋਂ ਲੱਗਦੀਆਂ ਹੀ ਪਈਆਂ ਨਾ ਲੋਕਾਂ ਨੂੰ। ਛੋਟੇ ਛੋਟੇ ਬੱਚਿਆਂ ਨੂੰ ਬਿਮਾਰ ਹੋਏ ਪਏ ਆ, ਟੈਸਟ ਚੱਲਦੇ ਪਏ ਆ, ਦੇਖੋ ਟੈਸਟ ਕਰਾ ਰਹੇ ਆ ਗਵਰਨਮੈਂਟ। ਕੀ ਕਰਨ? ਭਗਵੰਤ ਮਾਨ, ਚਰਨਜੀਤ ਚੰਨੀ, ਸਾਰੇ ਲੀਡਰ ਆਉਣਗੇ ਤੁਹਾਡੇ ਤੋਂ ਵੋਟਾਂ ਮੰਗਣ ਦੇ ਲਈ, ਫਿਰ ਉਹਨਾਂ ਨੂੰ ਸਵਾਲ ਇਸ ਗੱਲ ਦਾ ਕਰੋਗੇ ਜਾਂ ਹੋਰ ਸਵਾਲ ਵੀ ਕਰੋਗੇ? ਸਰ ਅਸੀਂ ਇਹ ਕਹਿੰਦੇ ਕਿ ਸਾਡੀ ਰੋਡ ਪੱਕੀ ਬਣਨੀ ਚਾਹੀਦੀ ਹੈ। ਬੱਚੇ ਸਾਡੇ ਬਿਮਾਰ ਪਏ ਆ, ਨਾ ਸਕੂਲ ਜਾਣ ਜੋਗੇ ਨਾ ਕੁਛ, ਨਾ ਅਸੀਂ ਕੋਈ ਇੱਥੇ ਫੰਕਸ਼ਨ ਕਰਨ ਜੋਗੇ, ਨਾ ਕਿਸੇ ਬੱਚੇ ਨੂੰ ਖੇਡਣ ਬਾਹਰ ਨਹੀਂ ਜਾਣ ਦਿੰਦੇ ਕਿ ਬੱਚੇ ਬਿਮਾਰ। ਬੱਚੇ ਸਾਡੇ ਫੇਰ ਵੀ ਬਿਮਾਰ ਪਏ ਆ। ਹਾਂਜੀ, ਤਾਂ ਅਸੀਂ ਇਹੀ ਕਰ ਰਹੇ, ਇੰਨੇ ਸਾਡੇ ਇਨਫੈਕਸ਼ਨ ਇਹ ਆ ਮੱਛਰ ਹੀ ਆ, ਦੇਖ ਲਓ ਮੂੰਹ ਤੇ ਹੋਏ ਪਏ ਇਨਫੈਕਸ਼ਨ। ਬਿਲਕੁਲ ਗੰਦਗੀ ਵਿੱਚ ਰਹਿੰਦੇ ਆ, ਬਿਲਕੁਲ ਗੰਦਗੀ 'ਚ। ਇੰਨੀ ਗੰਦਗੀ ਆ ਨਾ, ਇੱਕ ਦਿਨ ਵੀ ਉੱਥੇ ਬੱਚਾ ਗੰਦਗੀ ਕਰਕੇ ਬਿਮਾਰ ਪਿਆ ਆ। ਬੱਚਾ ਕੀ ਹੋ ਗਿਆ? ਬੁਖਾਰ ਚੜਦਾ ਉਹਨੂੰ, ਨਾ ਟੈਸਟ ਹੋ ਰਿਹਾ, ਸਾਰੇ ਬੁਖਾਰ ਹੋ ਰਿਹਾ, ਹਫਤੇ ਤੋਂ ਸਕੂਲ ਨਹੀਂ ਜਾ ਰਿਹਾ ਬੱਚਾ। ਸਰਪੰਚ ਕਿਉਂ ਨਹੀਂ ਸੁਣਦਾ? ਸਰਪੰਚ ਐਂਟੀ ਪਾਰਟੀ ਦਾ ਕੀ ਪਤਾ ਭਾਜੀ, ਉਹ ਇੱਧਰ ਉੱਧਰ ਲੈ ਰਹਿੰਦੇ ਪਏ ਆ, ਉਹ ਸਾਰੇ ਉੱਧਰ ਬੱਲਾ ਸਰਪੰਚ ਸੀ ਪਹਿਲਾਂ। ਹੁਣ ਸਾਨੂੰ ਕੋਈ ਇਹਨਾਂ ਦਾ ਪਤਾ ਨਹੀਂ, ਅਸੀਂ ਜ਼ਿਆਦਾ ਗੌਰ ਵੀ ਨਹੀਂ ਕਰਦੇ, ਇਹਨਾਂ ਨੂੰ ਜ਼ਿਆਦਾ ਬੁਲਾਉਂਦੇ ਚਲਾਉਂਦੇ ਵੀ ਨਹੀਂ ਕਿਸੇ ਨੂੰ। ਕਿਉਂ ਨਹੀਂ ਬੁਲਾਉਣਾ ਚਲਾਉਣਾ? ਉਹ ਤਾਂ ਪਿੰਡ ਦਾ ਸਰਪੰਚ ਹੈ, ਸਾਰਿਆਂ ਦਾ ਨੁਮਾਇੰਦਾ ਹੁੰਦਾ ਹੈ। ਸਾਡੇ ਦੇਖੋ, ਸਾਡੇ ਉਹਨਾਂ ਨੇ ਪ੍ਰੂਫ ਵੀ ਰੋਕ ਦਿੱਤੇ। ਮੇਰੇ ਪਾਪਾ ਦੀ ਗੁਲਾਬੀ ਕਾਪੀ ਸੀ, 2 ਵਾਰੀ ਅਪਲਾਈ ਕੀਤੇ, ਪੈਸੇ ਵੀ ਦਿੱਤੇ, ਉਹਨਾਂ ਨੇ ਨਹੀਂ ਬਣਾਈ, ਉਹਨਾਂ ਨੇ ਬਣਾ ਕੇ ਨਹੀਂ ਦਿੱਤੀ। ਪੈਸੇ ਕਾਹਦੇ ਦਿੱਤੇ? ਪੈਸੇ 250 ਰੁਪਏ ਉਹਨਾਂ ਨੇ ਬਣਾਉਣ ਦੀ ਲਈ ਗੁਲਾਬੀ ਕਾਪੀ ਦਾ। ਅਸੀਂ ਪੈਸੇ ਦੇ ਦਿੱਤੇ, ਮੇਰੇ ਪਾਪਾ ਨੇ, ਉਹਨਾਂ ਨੇ ਬਣਾ ਕੇ ਨਹੀਂ ਦਿੱਤੀ ਗੁਲਾਬੀ ਕਾਪੀ। ਕਹਿੰਦੇ ਹੁਣ ਆ ਜਿਓ, ਤੁਹਾਡੇ ਨੰਬਰ ਹੈ ਨਹੀਂ, ਫਲਾਨਾ ਹੈ ਨਹੀਂ, ਢਮਕਾਨਾ ਨਹੀਂ, ਇਦਾਂ ਕਰਕੇ ਸਾਨੂੰ ਛਟਕਾਤਾ। ਅਸੀਂ ਮੁੜ ਕੇ ਹਾਰ ਮੰਨ ਕੇ ਅਸੀਂ ਬਹਿ ਗਏ ਆਰਾਮ ਨਾਲ। ਹੁਣ ਇੱਥੋਂ ਰੋਜ਼ ਪਾਣੀ ਲੰਘਦਾ, ਇਸੇ ਤਰੀਕੇ ਦੀ ਆਹੀ ਸਥਿਤੀ ਰਹਿੰਦੀ ਹੈ ਹਮੇਸ਼ਾ ਹੀ। ਆਹੀ ਕੰਮ ਦਾ ਚੈੱਕ ਕਰ ਲਓ ਵੀ ਦੇਖ ਲਓ ਕੀ ਹਾਲ ਹੋਇਆ, ਅਸੀਂ ਕਿੱਦਾਂ ਰਹਿੰਦੇ ਹੋਵਾਂਗੇ, ਕਿੰਨੀ ਮੁਸੀਬਤ ਚ ਰਹਿੰਦੇ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਹੈ ਵਿਸ਼ਵ ਗੁਰੂ ਭਾਰਤ, ਜਿਹੜਾ ਅਖੌਤੀ ਵਿਸ਼ਵ ਗੁਰੂ ਬਣਾਇਆ ਹੋਇਆ ਹੈ, ਜਿਹਨੂੰ ਕਿਹਾ ਜਾਂਦਾ ਹੈ ਕਿ ਭਾਰਤ ਇਸ ਸਮੇਂ ਦੁਨੀਆ ਦੇ ਵਿੱਚ ਲੀਡ ਕਰ ਰਿਹਾ ਹੈ। ਉੱਥੇ ਸਥਿਤੀ ਇਹੋ ਜਿਹੀ ਹੈ ਕਿ ਲੋਕ ਇਹੋ ਜਿਹੇ ਛੋਟੇ ਛੋਟੇ ਮੁੱਦਿਆਂ ਦੇ ਲਈ ਬਿਲਕਦੇ ਹੋਏ, ਲੜਦੇ ਹੋਏ ਨਜ਼ਰ ਆਉਂਦੇ ਨੇ। ਇਹ ਜਿਹੜਾ ਪਿੰਡ ਧੀਣਾ ਹੈ, ਇਸ ਦੇ ਵਿੱਚ ਸਰਪੰਚ ਦੇ ਵੱਲੋਂ, ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਸੁਣੀ ਨਹੀਂ ਜਾਂਦੀ, ਸਾਡਾ ਕੰਮ ਨਹੀਂ ਕੀਤਾ ਜਾਂਦਾ। ਵੋਟਾਂ ਸਿਰ ਤੇ ਨੇ, ਹੁਣ ਵੋਟਾਂ ਮੰਗਣ ਦੇ ਲਈ ਸਾਰੇ ਲੀਡਰ ਜਿਹੜੇ ਇੱਥੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ। ਬੇਸ਼ੱਕ ਭਗਵੰਤ ਮਾਨ ਹੈ, ਬੇਸ਼ੱਕ ਮਹਿੰਦਰ KP ਹੈ, ਬੇਸ਼ੱਕ ਉਹ ਪਵਨ ਕੁਮਾਰ ਟੀਨੂ ਨੇ, ਉਹ ਸਾਰੇ ਵੋਟਾਂ ਮੰਗਣ ਦੇ ਲਈ ਹੱਥ ਜੋੜ ਕੇ ਆਪਣੀ ਗੱਡੀ ਦੀ ਛੱਤ ਵਿੱਚੋਂ ਮੂੰਹ ਬਾਹਰ ਕੱਢ ਕੇ ਤਾਂ ਇੱਥੋਂ ਜ਼ਰੂਰ ਲੰਘ ਜਾਣਗੇ, ਪਰ ਇਹਦੇ 'ਚ ਉਹ ਪੈਰ ਲਾਉਣਗੇ ਜਾਂ ਨਹੀਂ, ਇਹ ਸਵਾਲ ਬਹੁਤ ਵੱਡਾ ਹੈ। ਕਿਉਂਕਿ ਇੱਥੋਂ ਲੋਕ ਇਹ ਹਰ ਰੋਜ਼ ਲੰਘਦੇ ਨੇ, ਇੱਥੇ ਹੀ ਰਹਿੰਦੇ ਨੇ, ਇੱਥੇ ਹੀ ਖਾਂਦੇ ਨੇ, ਇੱਥੇ ਹੀ ਪੀਂਦੇ ਨੇ। ਇਹਨਾਂ ਦੇ ਆਲੇ ਦੁਆਲੇ ਘਰ ਨੇ, ਇਹਨਾਂ ਨੂੰ ਬਿਮਾਰੀਆਂ ਨਾਲ ਜਕੜਿਆ ਜਾ ਰਿਹਾ ਹੈ। ਜੇ ਇਸ ਦੇਸ਼ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ ਕਿ ਦੇਸ਼ ਦੀ ਜਿਹੜੀ ਸਿੱਖਿਆ ਢਾਂਚਾ ਉਹ ਕਿਹੋ ਜਿਹਾ, ਸਿਹਤ ਢਾਂਚਾ ਕਿਹੋ ਜਿਹਾ, ਇਸ ਤੋਂ ਵੀ ਅੱਗੇ ਜਾ ਕੇ ਦੇਸ਼ ਨੂੰ ਹੋਰ ਵੱਧ ਤਰੱਕੀ ਵੱਲ ਲਿਜਾਣ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ। ਪਰ ਉੱਥੇ ਹੀ ਪੰਜਾਬ ਇਸ ਸਮੇਂ ਕਿਹਨਾਂ ਚੀਜ਼ਾਂ 'ਚ ਉਲਝਿਆ ਹੋਇਆ ਹੈ? ਪੰਜਾਬ ਉਲਝਿਆ ਹੋਇਆ ਗਲੀਆਂ ਨਾਲੀਆਂ ਦੇ ਵਿੱਚ। ਕੀ ਸਰਕਾਰਾਂ, ਕੀ ਲੀਡਰ ਇਹ ਗੱਲ ਨਹੀਂ ਚਾਹੁੰਦੇ ਕਿ ਜਿਹੜੇ ਆਮ ਲੋਕ ਨੇ ਉਹ ਇਹੋ ਜਿਹੀਆਂ ਸਮੱਸਿਆਵਾਂ ਦੇ ਵਿੱਚੋਂ ਉੱਭਰਨ ਅਤੇ ਉਹ ਕਿਸੇ ਚੰਗੇ ਪਹਿਲੂ ਤੇ ਗੱਲ ਕਰਨ? ਉਹ ਇਸੇ ਗੱਲ ਦੇ ਵਿੱਚ ਇਹਨਾਂ ਨੂੰ ਅੜੇ ਹੋਏ ਦੇਖਣਾ ਚਾਹੁੰਦੇ ਨੇ। ਇਹ ਬਹੁਤ ਵੱਡੇ ਸਵਾਲ ਨੇ। ਸੋ ਵੇਖਾਂਗੇ ਬਣਦਾ ਕੀ ਹੈ। ਤੁਸੀਂ ਪੰਜਾਬੀ ਰੇਡੀਓ USA, ਪੰਜਾਬੀ TV USA ਨਾਲ ਜੁੜੇ ਰਹੋ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਲੋਕ ਇਨਫਰਾਸਟ੍ਰਕਚਰ ਤੋਂ ਅੱਗੇ ਨਾ ਵਧਣ, ਗਲੀਆਂ ਨਾਲੀਆਂ ਦੇ ਸਵਾਲਾਂ ਤੋਂ ਅੱਗੇ ਵੱਧ ਕੇ ਉਹ ਇਹ ਨਾ ਲੀਡਰਾਂ ਨੂੰ ਪੁੱਛ ਲੈਣ ਕਿ ਤੁਸੀਂ ਇੰਨੇ ਅਮੀਰ ਸੀ ਤੇ ਹੁਣ ਇੰਨਾ ਵੱਧ ਪੈਸਾ ਤੁਹਾਡੇ ਤੋਂ ਕਿਵੇਂ ਆ ਗਿਆ? ਤੁਸੀਂ ਕੱਲ ਸਾਈਕਲਾਂ ਤੇ ਮੋਟਰਸਾਈਕਲਾਂ ਤੇ ਘੁੰਮਦੇ ਸੀ, ਅੱਜ ਤੁਹਾਡੇ ਕੋਲੋਂ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਕਿੱਥੋਂ ਆ ਗਈਆਂ? ਇਹੋ ਜਿਹੇ ਸਵਾਲ ਜਾਂ ਫਿਰ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਰਾਹ ਤੇ ਜਿਹੜੇ ਸਵਾਲ ਹੋਣੇ ਚਾਹੀਦੇ, ਉਹ ਸਵਾਲ ਲੋਕ ਨਾ ਪੁੱਛਣ। ਇਸ ਕਰਕੇ ਮੰਨਿਆ ਜਾਂਦਾ ਹੈ ਕਿ ਲੋਕਾਂ ਨੂੰ ਇਹੋ ਜਿਹੀਆਂ ਸਮੱਸਿਆਵਾਂ 'ਚ ਉਲਝਾ ਕੇ ਰੱਖਿਆ ਜਾਂਦਾ ਹੈ ਜਿਹੜੀਆਂ ਕਿ ਬਹੁਤ ਬੇਸਿਕ ਹੁੰਦੀਆਂ ਨੇ, ਜਿਹੜੀਆਂ ਕਿ ਸਰਕਾਰ ਨੂੰ ਹੱਲ ਕਰਨ ਦੇ ਵਿੱਚ ਬਹੁਤੀ ਦਿੱਕਤ ਵੀ ਨਹੀਂ ਆਉਣੀ ਚਾਹੀਦੀ। ਆ ਪਾਣੀ ਤੁਸੀਂ ਮੇਰੇ ਪਿੱਛੇ ਖੜਾ ਹੋਇਆ ਦੇਖ ਰਹੇ ਹੋਵੋਗੇ, ਇਹ
ਪ੍ਰਗਟ ਸਿੰਘ ਜਿਹੜੇ ਕਿ ਕਾਂਗਰਸ ਦੇ ਵਿਧਾਇਕ ਨੇ, ਉਹਨਾਂ ਦਾ ਇਲਾਕਾ ਹੈ, ਪਿੰਡ ਧੀਣਾ ਦਾ ਹੈ। ਇੱਥੇ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਕਿਸਾਨ ਜਥੇਬੰਦੀਆਂ ਹੀ ਇਸ ਸਮੇਂ ਵਿਰੋਧੀ ਧਿਰ ਦਾ ਜਿਹੜਾ ਭੂਮਿਕਾ ਹੈ ਉਹ ਨਿਭਾ ਰਹੀਆਂ ਨੇ। ਵਿਰੋਧੀ ਧਿਰ ਦੀ ਭੂਮਿਕਾ 'ਚ ਕਿਸਾਨ ਹੀ ਨੇ, ਕਿਉਂਕਿ ਵਿਰੋਧੀ ਜਿਹੜੇ ਨੇ ਉਹ ਤਾਂ ਹੁਣ ਇੱਕ ਦੂਸਰੇ ਨੂੰ ਜੱਫੀਆਂ ਪਾ ਕੇ ਗੱਠਜੋੜ ਕਰ ਰਹੇ ਨੇ, ਕਹਿੰਦੇ ਸੰਵਿਧਾਨ ਬਚਾਉਣਾ ਹੈ। ਸੰਵਿਧਾਨ ਬਚਾਓ, ਉਹ ਵੀ ਜ਼ਰੂਰੀ ਹੈ, ਪਰ ਜਦੋਂ ਧਰਾਤਲ ਤੇ ਲੋਕ ਮਰ ਰਹੇ ਨੇ ਤਾਂ ਉਹ ਸੰਵਿਧਾਨ ਲਾਗੂ ਕਿਹਨਾਂ ਤੇ ਕਰੋਗੇ। ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਅੱਜ ਤੁਸੀਂ ਇੱਥੇ ਇਕੱਠੇ ਹੋਏ ਆ, ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ, ਬਹੁਤ ਸੁਹਿਰਦ ਗੱਲਬਾਤ ਹਮੇਸ਼ਾ ਰਹਿੰਦੀ ਹੈ। ਸੋ ਇਹ ਇਦਾਂ ਦੇ ਮੁੱਦਿਆਂ ਦੇ ਵਿੱਚ ਲੋਕਾਂ ਨੂੰ ਉਲਝਾਉਣ ਦੇ ਪਿੱਛੇ ਕਿਹੋ ਜੀ ਰਾਜਨੀਤੀ ਹੈ, ਕੀ ਇਸ ਦੇ ਪਿੱਛੇ ਮਨਸ਼ਾ ਹੁੰਦੀ ਹੈ? ਕਿਉਂਕਿ ਇੱਕ ਤਾਂ ਬਹਾਨਾ ਸਿੱਧਾ ਜਿਹਾ ਇਹ ਲਾਇਆ ਜਾ ਸਕਦਾ, ਪ੍ਰਗਟ ਸਿੰਘ ਹੁਣੀ ਇੱਥੋਂ ਐਮਐਲਏ ਨੇ ਕਹਿਣਗੇ ਜੀ ਮੇਰੀ ਤਾਂ ਸਰਕਾਰ ਹੀ ਨਹੀਂ, ਮੈਂ ਤਾਂ ਇਕੱਲਾ ਕਹਿ ਰਿਹਾ ਐਮਐਲਏ ਇੱਥੋਂ ਫਸਿਆ ਹੋਇਆ, ਮੈਂ ਨਹੀਂ ਕਰਵਾ ਸਕਦਾ। ਪਰ ਇੱਕ ਐਮਐਲਏ ਫੇਰ ਵੀ ਉਹ ਕਿੰਨੇ ਲੱਖ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ, 1.5 ਤੋਂ ਉੱਤੇ ਲੱਖ ਵੋਟ ਪੈਂਦੀ ਫੇਰ ਜਾ ਕੇ ਐਮਐਲਏ ਬਣਦਾ। ਫਿਰ ਕਿੱਥੇ ਜਾਣ ਲੋਕ ਜੇ ਉਹਨਾਂ ਦੀ ਗੱਲ ਹੀ ਨਹੀਂ ਸੁਣੀ ਜਾਣੀ ਤਾਂ? ਦੇਖੋ ਜੀ, ਪਹਿਲੋਂ ਤਾਂ ਅਸੀਂ ਸਾਡਾ ਤਾਂ ਦਰਦ ਨਹੀਂ ਦੇਖ ਹੋ ਰਿਹਾ ਕਿੱਦਾਂ ਇਹ ਵਿਚਾਰੇ ਲੋਕੀ ਰਹਿ ਰਹੇ। ਜਦੋਂ ਬਰਸਾਤ ਮਹੀਨੇ ਵਿੱਚ ਕੋਈ 2 ਦਿਨ ਪਾਣੀ ਖੜ ਜਾ ਤਾਂ ਲੋਕਾਂ ਦਾ ਬੁਰਾ ਹਾਲ ਹੋ ਜਾਂਦਾ, ਪਰ ਅਸੀਂ ਇਹ ਦੇਖ ਰਹੇ ਹਾਂ ਵੀ 2 ਸਾਲ ਤੋਂ ਇਹ ਕਿੰਨੀ ਵੱਡੀ ਪ੍ਰੋਬਲਮ ਆ। ਤਾਂ ਅਸੀਂ ਐਮਐਲਏ ਸਰਦਾਰ ਪ੍ਰਗਟ ਸਿੰਘ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਚਾਹੇ ਤੁਸੀਂ ਵਿਰੋਧੀ ਧਿਰ ਦੇ ਵਿੱਚ ਆ, ਪਰ ਤੁਹਾਨੂੰ ਆ ਲੋਕਾਂ ਦਾ ਦਰਦ ਸੁਣਨਾ ਚਾਹੀਦਾ, ਕਿਉਂਕਿ ਲੋਕਾਂ ਦੀਆਂ ਬਹੁਤ ਆਸ਼ਾਵਾਂ ਆ ਤੁਹਾਡੇ ਉੱਤੇ। ਜੇ ਆਪਾਂ ਵੋਟਾਂ ਪਾ ਕੇ ਜਿਤਾਉਣੇ ਕਿਉਂ ਆ ਵੀ ਸਾਡੇ ਜਿਹੜੇ ਦੁੱਖ ਦਰਦ ਦੂਰ ਕਰਨਗੇ, ਪਰ ਇਹਨਾਂ ਨੂੰ ਚਾਹੀਦਾ, ਪਰ ਅਸੀਂ ਸਾਰੇ ਲੀਡਰ ਸਾਹਿਬਾਨਾਂ ਨੂੰ, ਆਮ ਆਦਮੀ ਪਾਰਟੀ ਸਰਕਾਰ ਆ, ਪਹਿਲੋਂ ਸੋਢੀ ਸਾਹਿਬ ਹਲਕਾ ਇੰਚਾਰਜ ਸੀ, ਇਲੈਕਸ਼ਨ ਪਹਿਲੋਂ ਕਿਸੇ ਨੂੰ ਲੜਾਈ ਪਈ, ਸੋਢੀ ਸਾਹਿਬ ਨੂੰ ਬਣਾਤਾ, ਹੁਣ ਉਹਨਾਂ ਨੂੰ ਵੀ ਬਦਲ ਦਿੱਤਾ, ਪਰ ਲੋਕਾਂ ਦਾ ਦਰਦ ਕੋਈ ਨਹੀਂ ਸੁਣ ਰਿਹਾ। ਆ ਲਾਗੇ ਜਲੰਧਰ ਵਾਈਟ ਆ, ਕਿੱਡੇ ਕਿੱਡੇ ਫਲਾਈਟ ਬਣੇ ਆ, ਦੇਖੋ ਉੱਥੇ ਕਿੱਡੀਆਂ ਕਿੱਡੀਆਂ ਸੜਕਾਂ ਦਿਨਾਂ ਦੇ ਵਿੱਚ ਬਣਾ ਦਿੱਤੀਆਂ। ਮੈਂ 1 ਸਾਲ ਬਾਅਦ ਗਿਆ ਤਾਂ ਸਾਰਾ ਨਕਸ਼ਾ ਚੇਂਜ, ਜਿਹੜੀ ਸਾਡੀ ਆ 70 ਸਾਲ ਤੋਂ ਸੜਕ ਕੈਂਟ ਨੂੰ ਜੋੜ ਰਹੀ ਜਲੰਧਰ ਦੇ ਨਾਲ, ਉਹਦਾ ਦੇਖੋ ਕੀ ਹਾਲਾਤ ਆ। ਕਿਉਂਕਿ ਇਹਨਾਂ ਲੋਕਾਂ ਨੂੰ ਗਰੀਬਾਂ ਨਾਲ ਕੋਈ ਨਹੀਂ, ਜਿਹੜਾ ਅਮੀਰ ਬੰਦਾ ਲੀਡਰ ਕਾਹਤੇ ਅਮੀਰ ਹੋ ਰਿਹਾ, ਕਿਉਂਕਿ ਅਮੀਰਾਂ ਨੂੰ ਇਹ ਚੱਕ ਰਿਹਾ ਜ਼ਮੀਨਾਂ, ਜਿੱਥੇ ਜ਼ਮੀਨਾਂ ਨੂੰ ਇਹਨਾਂ ਨੇ ਆਬਾਦ ਕਰਨਾ। ਇਹ ਜੋ ਚਾਹੁਣ, ਜਦੋਂ ਜਿੱਥੇ ਕਹਿ ਦੇਣ ਜ਼ਮੀਨਾਂ ਦੇ ਰੇਟ ਵੱਧ ਜਾਂਦੇ ਆ, ਜਿੱਥੇ ਚਾਹੁਣ ਇਹ ਘਟਾ ਦਿੰਦੇ ਆ। ਇੱਥੇ ਕਾਰਨ ਕਿ ਇੱਥੇ ਰੇਟ ਨਹੀਂ ਵਧਣੇ ਜ਼ਮੀਨਾਂ ਦੇ, ਗਰੀਬ ਲੋਕੀ ਰਹਿ ਰਹੇ ਆ, ਇਹਨਾਂ ਨੂੰ ਇਹਨਾਂ ਨਾਲ ਕੋਈ ਦੁੱਖਦਾਰ ਨਹੀਂ, ਕਿਉਂਕਿ ਇਹਨਾਂ ਨੇ ਜਦੋਂ ਜਿੱਤ ਜਾਣਾ ਕਿਸੇ ਨੇ ਚੰਡੀਗੜ੍ਹ ਬਹਿ ਜਾਣਾ, ਕਿਸੇ ਨੇ ਦਿੱਲੀ ਬਹਿ ਜਾਣਾ, ਤੇ ਮੁੜ ਕੇ ਇਹਨਾਂ ਨੇ ਹਫ਼ਤੇ ਵਿੱਚ 2 ਦਿਨ ਆਉਂਦੇ ਆ। ਉਹ ਇਹਨਾਂ ਦੇ, ਕਿਉਂਕਿ ਮੈਨੂੰ ਨਹੀਂ ਸਮਝ ਆਉਂਦੀ ਵੀ ਲੀਡਰਾਂ ਨੂੰ ਜਿਤਾਉਂਦੇ ਵਿਆਹ ਸ਼ਾਦੀਆਂ ਤੇ ਜਾਣਦੇ ਆ, ਭੋਗਾ ਜੋਗੇ ਲੀਡਰ ਹੈਗਾ ਜੀ, ਇਹ ਤੋਂ ਵੱਧ ਕੋਈ ਨਹੀਂ। ਉਹਦੇ ਲਈ ਤਾਂ ਅਸੀਂ ਸ਼ੌਂਕ ਨਾਲ ਕਾਰਡ ਦੇ ਕੇ ਆਉਨੇ ਵੀ ਮੇਰੇ ਵਿਆਹ ਤੇ ਫਲਾਨਾ ਲੀਡਰ ਆਇਆ। ਦੇਖੋ ਜੀ, ਜਿਹੜੇ ਸਾਡੇ ਪਿੰਡਾਂ ਦੇ ਕੜਮ ਚੌਧਰੀ ਆ, ਉਹਨਾਂ ਨੂੰ ਵੀ ਇਹ ਆ ਵੀ ਸਾਡੀ ਮੁੱਛ ਤਾਂ ਹੋਣੀ ਚਾਹੀਦੀ, ਸਾਡੇ ਘਰ ਐਮਐਲਏ ਆਉਣਾ ਚਾਹੀਦਾ, ਪਿੰਡ ਦਾ ਸਾਡੇ ਕੁਝ ਬਣੇ ਜਾਂ ਨਾ ਬਣੇ, ਕਿਉਂਕਿ ਪਿੰਡ ਜੇ ਪਿੰਡਾਂ ਦੇ ਕੰਮ ਕਰਨੇ ਆ, ਸਾਨੂੰ ਗ੍ਰਾਮ ਸਭਾਵਾਂ ਦੇ ਵਿੱਚ ਇਕੱਠ ਕਰਕੇ ਪਹਿਲੋਂ ਪਿੰਡ ਦੀ ਡਿਵੈਲਪਮੈਂਟ ਦੀ ਸਾਰੇ, ਕਿਉਂਕਿ ਇਹ ਨਹੀਂ ਵੀ ਸਰਪੰਚ ਬਣਾਤਾ ਜਾਂ ਕੌਂਸਲਰ ਬਣਾਤਾ ਵੀ ਉਹੀ ਸਭ ਕੁਝ ਮਾਲਕ ਬਣ ਗਿਆ। ਜਿਹੜੇ ਪਿੰਡਾਂ ਦੇ ਵਿੱਚ ਕਈ ਵੇਲੇ ਸਰਪੰਚਾਂ ਤੋਂ ਵਧੀਆ ਲੋਕੀ ਵੀ ਰਹਿ ਰਹੇ ਹੁੰਦੇ ਆ, ਜਿਹੜੇ ਕਿ ਪੋਲੀਟੀਕਲ ਨਹੀਂ ਹੁੰਦੇ, ਸਾਰਿਆਂ ਨਾਲ ਸਲਾਹ ਕਰਕੇ ਇਹ ਜਿਹੜਾ ਕੰਮ ਹੈ ਦਫ਼ਤਰਾਂ ਦੇ ਵਿੱਚ ਜਦੋਂ ਹੁੰਦਾ ਉਦੋਂ ਹੀ ਆਹ ਹਾਲਾਤ ਬਣਦੇ ਆ। ਜਦੋਂ ਤਾਂ ਪਾਈਪ ਸੀਵਰੇਜ ਦਾ ਪਾਉਣਾ ਹੁੰਦਾ 20 ਇੰਚੀ ਦਾ ਪਾਸ ਹੁੰਦਾ, ਜਦੋਂ ਪੈਂਦਾ ਆ ਉਦੋਂ 10-10 ਇੰਚੀ ਤੱਕ ਰਹਿ ਜਾਂਦਾ। ਇਹ ਬਹੁਤ ਵੱਡੀ ਕਰਪਸ਼ਨ ਆ। ਚਾਹੇ ਟੈਲਾਂ ਦਾ ਦੇਖੋ, ਪਿੰਡਾਂ ਵਿੱਚ ਪਹਿਲਾਂ ਇੱਟਾਂ ਲਾਉਂਦੇ ਹੁੰਦੇ ਸੀ, ਹੁਣ ਇਹਨਾਂ ਨੇ ਦੇਖ ਲਿਆ ਵੀ ਇੱਟਾਂ ਵਾਲਾ ਤਾਂ ਕੰਮ ਬੰਦ ਹੋ ਗਿਆ, ਹੁਣ ਪੈਸਾ ਕਿੱਧਰੋਂ ਆਵੇ? ਹੁਣ ਆ ਟੈਲਾਂ ਵਾਲਾ ਕੰਮ ਲੈ ਜਾਂਦਾ ਜੀ। ਗੱਲ ਕੀ ਆ ਵੀ ਲੀਡਰ ਜਿਹੜਾ ਵੀ ਕੋਈ ਆ ਰਿਹਾ ਮੂਹਰੇ ਦੇਸ਼ ਦਾ ਜਾਂ ਪੰਜਾਬ ਦਾ ਕੋਈ ਨਹੀਂ ਸੋਚ ਰਿਹਾ, ਸਾਰਿਆਂ ਨੂੰ ਆਪਣੇ ਢਿੱਡ ਭਰਨ ਦੀ ਗੱਲ ਆ, ਪਰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਛੱਡ ਦਿਓ, ਇਤਿਹਾਸ ਨੇ ਤੁਹਾਨੂੰ ਮਾਫ ਨਹੀਂ ਕਰਨਾ। ਇੱਥੇ ਕਈ ਆਏ ਕਈ ਚੱਲ ਗਏ, ਪੰਜਾਬ ਦੀ ਧਰਤੀ ਆ, ਜੇ ਆਪਾਂ ਕੋਈ ਚੰਗਾ ਕਰਕੇ ਜਾਵਾਂਗੇ ਤਾਂ ਹੀ ਸਾਨੂੰ ਲੋਕੀ ਚੰਗਾ ਕਹਿਣਗੇ, ਨਹੀਂ ਤਾਂ ਤੁਹਾਡਾ ਕਿਸੇ ਨੇ ਵੀ ਨਾਂ ਨਹੀਂ ਲੈਣਾ ਇੱਥੇ। ਜੀ ਇੱਥੇ ਇੱਕ ਹੋਰ ਸਵਾਲ ਜ਼ਰੂਰ ਐਡ ਕਰਦੇ ਆ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ 'ਚ ਤਾਂ ਜਿੰਦਾ ਦੇ ਦਿੰਦੇ ਨੇ ਵੀ ਬਾਹਰੋਂ ਜਿੰਦਾ ਲਾ ਦਿਓ, ਅੱਜ ਕੋਈ ਭੱਜੇ ਨਾ, ਪਰ ਜਦੋਂ ਉਹ ਲੋਕ ਦਫ਼ਤਰਾਂ 'ਚ ਜਾਂਦੇ ਨੇ, ਉਹ ਨੁਮਾਇੰਦੇ ਜਿਹੜੇ ਸਰਕਾਰ 'ਚ ਨਹੀਂ ਨੇ, ਦੂਸਰੀਆਂ ਪਾਰਟੀਆਂ ਵੱਲੋਂ ਚੁਣੇ ਗਏ, ਦੂਸਰੀਆਂ ਪਾਰਟੀਆਂ ਦੇ ਐਮਐਲਏ ਨੇ, ਜਦੋਂ ਉਹ ਕਿਸੇ ਕੰਮ ਨੂੰ ਕਰਾਉਣ ਜਾਂਦੇ ਨੇ, ਉਸਲੇ ਅਫਸਰ ਕੰਨੀ ਕੇ ਸਲੇਸ ਕਰਕੇ ਕਿਉਂ ਮਾਰ ਲੈਂਦੇ ਨੇ ਕਿ ਇਹ ਵਿਅਕਤੀ ਦੀ ਕਿਹੜਾ ਸਰਕਾਰ ਹੈ, ਇਹ ਤਾਂ ਕੱਲਾ ਕਹਿ ਰਿਹਾ ਐਮਐਲਏ, ਇਹ ਕੀ ਕਰ ਲੂਗਾ, ਸਾਨੂੰ ਸਰਕਾਰ ਦੇ ਕੰਮ ਜ਼ਰੂਰੀ ਨੇ। ਨਹੀਂ ਭਾਈ, ਉਹ ਵੀ ਉਮੀਦਵਾਰ ਚੁਣਿਆ, ਉਹ ਵੀ ਲੋਕਾਂ ਨੇ ਚੁਣਿਆ। ਜੇਕਰ ਕੀ ਹੋਇਆ ਉਹਦੀ ਸਰਕਾਰ ਨਹੀਂ ਆਈ, ਕੀ ਹੋਇਆ ਕਾਂਗਰਸ ਦੀ ਜਾਂ ਅਕਾਲੀਆਂ ਦੀ ਜਾਂ ਭਾਜਪਾ ਦੀ ਜਾਂ ਬਸਪਾ ਦੀ ਸਰਕਾਰ ਨਹੀਂ ਬਣੀ, ਹੈਗੇ ਤਾਂ ਉਹ ਵੀ ਲੋਕਾਂ ਦੇ ਨੁਮਾਇੰਦੇ ਹੀ ਨਹੀਂ ਨਾ। ਇਹ ਜਿਹੜੇ ਪਿੰਡ ਦੇ ਲੋਕਲ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ। ਬਾਈ ਤੁਹਾਡਾ ਘਰ ਇਹਦੇ ਆਲੇ ਦੁਆਲੇ ਹੀ ਆ? ਸਾਡਾ ਘਰ ਥੋੜਾ ਜਿਹਾ ਅੱਗੇ ਆ ਜੀ, ਪਰ ਨਾਂਗਾ ਸਾਡਾ ਇਹੀ ਆ। ਬਾਕੀ ਤੁਸੀਂ ਹਾਲਾਤ ਦੇਖ ਲਿਆ, ਜਿਹਨੂੰ ਵੀ ਅਸੀਂ ਕਹੀਦਾ ਨਾ ਉਹ ਸੁਣਦਾ ਕੋਈ ਨਹੀਂ ਆ। ਬਾਕੀ ਰਹਿ ਗਈ ਹੁਣ ਜਿਹੜੇ ਮੰਤਰੀ ਬਣੇ ਪਏ, ਜਿਹਨਾਂ ਦੀ ਸਰਕਾਰ ਨਹੀਂ ਆ, ਉਹ ਕੰਮ ਨਹੀਂ ਕਰ ਸਕਦੇ। ਆ ਸਾਡਾ ਰਾਜੂ ਭਾਜੀ ਆ, ਇਹਨਾਂ ਤੋਂ ਬੰਦੇ ਵੋਟਾਂ ਲੈਣ ਆਏ, ਕਹਿੰਦੇ ਕਿ ਤੁਹਾਡੀ ਜੀ ਤੀਜੇ ਦਿਨ ਗਲੀ ਬਣ ਜੂਗੀ। ਜਦੋਂ ਗਲੀ ਦੀ ਵਾਰੀ ਆਈ ਕਹਿੰਦੇ ਜੀ ਤੁਹਾਡਾ ਤਾਂ ਨਕਸ਼ੇ 'ਚ ਹੀ ਗਲੀ ਹੈ ਨਹੀਂ। ਤਾਂ ਜਦੋਂ ਵੋਟਾਂ ਲੈਣ ਆਉਂਦੇ ਤੇ ਕਿਹੜੇ ਮੂੰਹ ਨਾਲ ਵੋਟਾਂ ਲੈਣ ਆਉਂਦੇ, ਉਹ ਮੈਨੂੰ ਪ੍ਰਧਾਨ ਦੱਸਣ, ਟੁਚੇ ਪ੍ਰਧਾਨ ਜਿਹੜੇ ਆ ਕਿਹੜੇ ਮੂੰਹ ਨਾਲ ਵੋਟਾਂ ਲੈਣ ਆਉਂਦੇ ਆ? ਨਕਸ਼ੇ 'ਚ ਵੋਟਾਂ ਲੈ ਕੇ ਆਉਂਦੇ, ਉਸੇ ਨਕਸ਼ੇ 'ਚੋਂ ਵੋਟਾਂ ਲੈ ਕੇ ਜਾਂਦੇ, ਉਸੇ ਗਲੀ 'ਚੋਂ 150-200 ਵੋਟ ਲੈ ਕੇ ਜਾਂਦੇ। ਫਿਰ ਇਹਨਾਂ ਨੂੰ ਕਿੱਦਾਂ ਕਹਿੰਦੇ ਵੀ ਤੁਹਾਡੀ ਤਾਂ ਗਲੀ ਨਕਸ਼ੇ 'ਚ ਹੀ ਨਹੀਂ ਆ? ਠੀਕ ਆ ਜੀ।
ਤੇ ਬਾਕੀ ਰਹਿ ਗਈ ਮੰਤਰੀਆਂ ਦੀ ਗੱਲ। ਇੱਥੋਂ ਇੱਕ ਭਾਈ ਇੱਥੇ ਹੋਰ ਸਵਾਲ ਕਰਦੇ ਆ। ਠੀਕ ਹੈ, ਤੁਸੀਂ ਆ ਗੱਲ ਬਹੁਤ ਚੰਗੀ ਚੱਕੀ ਹੈ, ਪਰ ਸਵਾਲ ਤਾਂ ਇਹ ਵੀ ਉੱਠਦਾ ਹੈ ਵੀ ਜਿਹੜਾ ਮਰਜ਼ੀ ਕੰਮ ਅੜਿਆ ਹੋਵੇ, ਜਿੱਦਣ ਵੋਟਾਂ ਹੁੰਦੀਆਂ ਉਦੋਂ ਇੱਕ ਦਿਨ ਪਹਿਲਾਂ ਅਸੀਂ ਸ਼ਰਾਬ ਦੀ ਬੋਤਲ ਲੈ ਕੇ ਅੰਦਰ ਰੱਖ ਲੈਂਦੇ ਆ ਵੀ ਲਿਆ ਭਾਈ ਸ਼ਰਾਬ ਤਾਂ ਫੜਾ, ਕੋਈ ਨਾ ਵੋਟ ਪਾ ਲਾਂਗੇ। ਭਾਜੀ ਇਹ ਵੀ ਗੱਲ ਤੁਹਾਡੀ ਸਹੀ ਆ, ਸ਼ਰਾਬ ਚੱਲਦੀ ਆ, ਲੋਕੀ ਲੈ ਕੇ ਰੱਖ ਲੈਂਦੇ, ਉਹਦੇ ਪਿੱਛੇ ਵੋਟਾਂ ਪਾ ਦਿੰਦੇ। ਪਰ ਜੇ ਸ਼ਰਾਬ ਲੈ ਕੇ ਉਹਨਾਂ ਨੂੰ ਉਲਟਾ ਜਵਾਬ ਦਿੱਤਾ ਜਾਵੇ ਨਾ ਤਾਂ ਉਹਨੂੰ ਵੀ ਪਤਾ ਲੱਗੂਗਾ। ਬਾਕੀ ਜਿੱਦਾਂ ਹੁਣ ਪਹਿਲਾਂ ਰਿੰਕੂ ਵਿਧਾਇਕ ਸੀ, MP ਸਾਹਿਬ ਸੀ, ਉਹਨਾਂ ਨੇ ਵੀ ਇੱਥੇ ਕਦੀ ਗੇੜਾ ਨਹੀਂ ਮਾਰਿਆ, ਕਦੀ ਵੀ ਨਹੀਂ ਵੜੇ ਕਿ ਕੀ ਹਾਲ ਹੈ ਸੀਵਰੇਜ ਦਾ, ਕੀ ਨਹੀਂ ਆ। ਹੁਣ ਉਹ ਚਲੇ ਗਏ ਉਹਨਾਂ 'ਚ ਆਪਣੇ BJP ਦੇ ਵਿੱਚ, ਠੀਕ ਹੈ ਜੀ। ਬਾਕੀ ਹੁਣ ਇਹਨਾਂ ਪਿੱਛੇ ਜਿਹੜਾ ਹਿਸਾਬ ਕਿਤਾਬ ਰਹਿ ਗਿਆ ਬਾਕੀ ਤੁਹਾਡੇ ਸਾਹਮਣੇ ਹੀ ਆ। ਹੁਣ ਲੀਡਰਾਂ ਨਾਲ ਕੀ ਗੱਲਬਾਤ ਕਰੋਗੇ? ਤੁਹਾਡੇ ਇੱਥੇ ਵੋਟਾਂ ਮੰਗਣ ਦੇਖੋ ਜੀ, ਵੋਟਾਂ ਜਦੋਂ ਮੰਗਣ ਆਉਣਗੇ ਨਾ, ਅਸੀਂ ਪਹਿਲਾਂ ਨੰਗੇ ਪੈਰੀ ਲਾ ਕੇ ਖੜੇ ਕਰਨੇ ਆ। ਜਿਹੜਾ ਬੰਦਾ 1 ਘੰਟੇ ਤੇ ਕੱਢ ਜੂਗਾ ਸਾਡੇ ਸਾਹਮਣੇ, ਕਹੂਗਾ ਜੀ ਇਹ ਕੰਮ ਹੋਊਗਾ, ਅਸੀਂ ਬਕਾਇਦਾ ਐਫੀਡੇਵਿਟ ਕਰਵਾਵਾਂਗੇ, ਉਹਦੇ ਕੋਲੋਂ ਕਾਨੂੰਨੀ ਕਾਰਵਾਈ ਪੱਕੀ ਕਰਾਂਗੇ। ਔਰ ਜਿੱਦਾਂ ਹੀ ਇਲੈਕਸ਼ਨ ਹੋਏ ਉਹਦਾ ਬੰਦਾ ਕਾਮਯਾਬ ਹੋਇਆ, ਨਾਲੇ ਅਸੀਂ ਕਹਿਣਾ ਸਾਡਾ ਸਾਈਡ ਸੀਵਰੇਜ ਪਾ ਦੇ, ਸੈਂਟਰ ਵਾਲਾ ਤਾਂ ਬਣਨਾ ਨਹੀਂ, ਜਿੰਨਾ ਮਰਜ਼ੀ ਜ਼ੋਰ ਲਾ ਲਓ ਭਾਜੀ, ਇਹ ਨਹੀਂ ਚੱਲਣਾ। ਡਿਵੈਲਪਮੈਂਟ ਕਰਨ ਦੇ ਚੱਕਰ ਤੁਹਾਡਾ ਨੁਕਸਾਨ ਕਰਤਾ ਡਿਵੈਲਪਮੈਂਟ ਦੇ ਚੱਕਰ 'ਚ। ਭਾਈ ਕੀ ਕਹਿਣਾ ਚਾਹੋਗੇ? ਬਾਈ ਇਹੀ ਕਹਿਣਾ ਚਾਹੁੰਦੇ ਹਾਂ, ਅਸੀਂ ਬੜੀ ਮੁਸ਼ਕਲ ਹੋ ਰਹੀ ਆ। ਮੈਂ ਵੀ ਹੁਣੇ 4 ਸਾਲ ਹੋਏ ਇੱਥੇ ਆਣ ਕੇ ਜ਼ਮੀਨ ਲਈ ਆ। ਪਹਿਲਾਂ ਅਸੀਂ ਸ਼ਹਿਰ ਰਹਿ ਕੇ ਆਏ ਆ, ਅਸਾਂ ਸ਼ਹਿਰ 'ਚੋਂ ਤਾਂ ਆ ਜਾਣਾ, ਮੈਂ ਆਰਮੀ ਦਾ ਬੰਦਾ ਆ, ਨੌਕਰੀ ਕਰਕੇ ਆਣਾ ਸੂਰਨ। ਅਸੀਂ ਜਦੋਂ ਇੱਥੇ ਆਈਦਾ ਨਾ ਉਦੋਂ ਆਣ ਕੇ ਇੰਨਾ ਦੁੱਖ ਆਉਂਦਾ ਵੀ ਕਿੱਥੇ ਮੈਂ ਆਣ ਕੇ ਫਸ ਗਿਆ ਯਾਰ। ਚੰਗੇ ਭਲੇ ਸ਼ਹਿਰ 'ਚ ਬੈਠੇ ਸੀ, ਬੱਚੇ ਵੀ ਬੜੇ ਦੁਖੀ ਹੋ ਰਹੇ। ਮੇਰੀ ਖੁਦ ਦੀ ਕਲੋਨੀ ਹੈ, ਇੰਦਰਾ ਕਲੋਨੀ 'ਚ ਮੈਂ ਰਹਿ ਰਿਹਾ, ਪਰ ਇਹ ਜ਼ਮੀਨ ਲਈ ਫੁੱਲੜੀ ਵਾਲੇ ਦੇ ਵਿੱਚ ਉਹੀ ਰੋਡ ਲੱਗਦਾ, ਇੰਨਾ ਭਰਿਆ ਹੋਇਆ ਨਾ। ਮੈਂ ਤਾਂ ਹੀ ਆਇਆ ਸੀ, ਉੱਥੋਂ ਆਇਆ ਕਿ ਕਹਿੰਦੇ ਪ੍ਰੈਸ ਵਾਲੇ ਆਏ, ਮੈਂ ਕਿਹਾ ਮੈਂ ਜਾ ਕੇ ਆਣਾ ਯਾਰ, ਮਾੜਾ ਜਿਹਾ ਆਪਣਾ ਮਸਲਾ ਦੱਸ ਕੇ ਆਣਾ ਯਾਰ, ਠੀਕ ਹੈ ਨਾ। ਬਾਕੀ ਬਸ ਇਹੀ ਯਾਰ। ਸੋ ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ ਕਿ ਇਹਨਾਂ ਹੀ ਸਮੱਸਿਆਵਾਂ ਦੇ ਵਿੱਚ ਉਲਝੇ ਹੋਏ ਇਹ ਲੋਕ ਨੇ ਕਿ ਇਨਫਰਾਸਟ੍ਰਕਚਰ ਡਿਵੈਲਪ ਨਹੀਂ ਹੋ ਰਿਹਾ, ਇਹੋ ਜਿਹੀਆਂ ਦਿੱਕਤਾਂ ਦੂਰ ਨਹੀਂ ਹੋ ਰਹੀਆਂ। ਸੋ ਇੱਥੇ ਭਾਈ ਸਾਹਿਬ ਲੋਕਲ ਮੌਜੂਦ ਨੇ, ਇਹਨਾਂ ਦੀ ਸ਼ਾਇਦ ਇਹ ਦੁਕਾਨ ਹੈ ਜਾਂ ਆਫਿਸ ਹੈ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਜਿਹੜੇ ਲੋਕ ਇਸ ਜਗ੍ਹਾ ਤੇ ਬਿਜ਼ਨਸ ਚਲਾ ਰਹੇ ਨੇ, ਆਪਣੀ ਕੋਈ ਛੋਟੀ ਮੋਟੀ ਰੇਹੜੀ ਫੜੀ ਜਾਂ ਫਿਰ ਕੋਈ ਹੋਰ ਦੁਕਾਨ ਚਲਾ ਰਹੇ ਨੇ, ਸਮੱਸਿਆ ਤਾਂ ਉਹਨਾਂ ਲਈ ਉਸ ਤੋਂ ਵੀ ਵੱਡੀ ਹੈ, ਕਿਉਂਕਿ ਉਹਨਾਂ ਨੇ ਉੱਥੇ ਰੋਜ਼ਗਾਰ ਕਰਨਾ ਹੁੰਦਾ ਹੈ। ਉਸ ਜਗ੍ਹਾ ਤੇ ਜਦੋਂ ਉਹ ਰੋਜ਼ਗਾਰ ਕਰ ਰਹੇ ਹੁੰਦੇ ਨੇ, ਉਹਨਾਂ ਨੂੰ ਕਿਹੋ ਜਿਹੀਆਂ ਦਿੱਕਤਾਂ ਸਾਹਮਣੇ ਕਰਨੀਆਂ ਪੈਂਦੀਆਂ ਨੇ, ਉਹ ਵੀ ਸੁਣਦੇ ਆ। ਭਾਈ ਸਾਹਿਬ ਤੁਸੀਂ ਵੀ ਲੋਕਲ ਹੀ? ਬਿਲਕੁਲ ਜੀ, ਲੋਕਲ ਆ। ਜਿੱਥੇ ਪਾਣੀ ਇਹ ਮਤਲਬ ਕਿ ਇੰਨਾ ਚਿੱਕੜ ਆ, ਬਲੋਕੇਜ ਹੋਈ ਪਈ ਆ, ਉੱਥੇ ਹੀ ਮੇਰਾ ਘਰ ਆ। ਤੇ ਤਕਰੀਬਨ ਅਸੀਂ ਜੋ ਇਹ ਸੀਵਰੇਜ ਪਿਆ ਉਸ ਦਿਨ ਤੋਂ ਹੀ ਸਮੱਸਿਆ ਚੱਲ ਰਹੀ ਆ। ਹਰ ਇੱਕ ਮਤਲਬ ਕਿ ਕਾਰੋਬਾਰ ਲੋਕਾਂ ਦਾ ਰੁਕਿਆ ਹੋਇਆ, ਕੰਮਕਾਰ ਰੁਕਿਆ ਹੋਇਆ, ਕਿਸੇ ਦਾ ਕੋਈ ਕਾਰੋਬਾਰ ਨਹੀਂ ਚੱਲਦਾ। ਮਤਲਬ ਕਿ ਜੋ ਲੋਕੀ ਡਿੱਗਦੇ ਆ ਸਕੂਟਰ ਮੋਟਰਸਾਈਕਲਾਂ ਦੇ, ਗੱਡੀਆਂ ਦੇ ਵਿੱਚੋਂ। ਮੈਂ ਇਸ ਤੋਂ ਪਹਿਲਾਂ ਵੀ ਦੱਸਿਆ, ਇੱਥੇ 30 ਫੁੱਟ ਦੀ ਹੌਦੀ ਆ ਚਰਚ ਨਾਲ, ਉਸ ਦੇ ਉੱਤੇ ਢੱਕਣ ਵੀ ਹੈ ਨਹੀਂਗਾ। ਉਹ ਜਦੋਂ ਵੀ ਉਹਦੇ ਬੈਰੀਕੇਡਰ ਲਾਇਆ ਜਾਂਦਾ ਆ ਤੇ ਫਿਰ ਲੋਕਾਂ ਦਾ ਬਚਾਅ ਹੁੰਦਾ ਆ। ਕਈ ਟਾਈਮ ਇਦਾਂ ਦਾ ਰਾਤ ਨੂੰ ਉੱਠ ਕੇ ਵੀ ਅਸੀਂ ਬੈਰੀਕੇਡ ਚੈੱਕ ਕਰਦੇ ਵੀ ਕੋਈ ਇਹਦੇ ਵਿੱਚ ਡਿੱਗ ਨਾ ਪਵੇ। ਅੱਛਾ ਜੀ। ਰਾਤ ਨੂੰ ਕਈ ਵਾਰੀ ਸ਼ਰਾਬੀ ਕਬਾਬੀ ਬੰਦਾ ਆਉਂਦਾ, ਮਤਲਬ ਅਸੀਂ ਬੈਰੀਕੇਡ ਰੋਜ਼ ਰਾਤ ਨੂੰ 12 ਵਜੇ ਚੈੱਕ ਕਰਦੇ ਵੀ ਕੋਈ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਕੋਈ ਕਿਸੇ ਦਾ ਐਕਸੀਡੈਂਟ ਨਾ ਹੋਵੇ। ਕਈ ਵਾਰੀ ਲਾਈਟ ਗਈ ਹੁੰਦੀ ਆ, ਉੱਥੇ ਵੈਰੀਗੇਟਰ ਪਿਆ ਹੁੰਦਾ, ਵੈਰੀਗੇਟਰ ਪੈਣ ਹੋਣ ਦੇ ਕਰਕੇ ਦਿਸਦਾ ਹੀ ਨਹੀਂ, ਲੋਕੀ ਇਸ ਦੇ ਵਿੱਚ ਵੱਜਦੇ ਆਣ ਕੇ। ਠੀਕ ਹੈ, ਸਾਰੀਆਂ ਸਮੱਸਿਆਵਾਂ ਨੇ, ਪਰ ਤੁਸੀਂ ਆਪਣੇ MLA ਤੱਕ, ਆਪਣੇ MP ਤੱਕ ਪਹੁੰਚ ਕਰਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ, ਕਿਉਂਕਿ ਸਾਡੇ ਨੁਮਾਇੰਦੇ ਨੇ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਹੱਲ ਕਰਨੀਆਂ ਨੇ। ਦੇਖੋ, ਜਦੋਂ ਅਸੀਂ ਮੀਡੀਆ ਦੇ ਰਾਹੀਂ ਉਹਨਾਂ ਤੱਕ ਪਹੁੰਚ ਕਰ ਸਕਦੇ, ਅੱਜ ਕੱਲ੍ਹ ਤਾਂ ਉਹ ਇੰਨੇ ਬਿਜ਼ੀ, ਉਹਨਾਂ ਨੂੰ ਮਿਲਣਾ ਹੀ ਨਹੀਂ। ਕਿਉਂ ਨਹੀਂ ਮਿਲਣਾ? ਤੁਸੀਂ ਜਦੋਂ ਵੋਟਾਂ ਪਾਈਆਂ, ਜਦੋਂ ਤੁਹਾਡੇ ਤੋਂ ਵੋਟਾਂ ਮੰਗਣ ਆਏ ਸੀ, ਉਸਲੇ ਵੀ ਤਾਂ ਉਹ ਵਿਹਲੇ ਹੀ ਸੀ। ਉਦੋਂ ਵੀ ਉਹ ਇਦਾਂ ਕਹਿੰਦੇ ਸੀਗੇ ਵੀ ਕਰ ਦੇਵਾਂਗੇ, ਪਰ ਅੱਜ ਤੱਕ ਇਹ ਮਸਲਾ ਹੱਲ ਨਹੀਂ ਹੋਇਆ। ਉਹਨਾਂ ਨੂੰ ਸਰ ਜੀ ਜਦੋਂ ਰੀਵਨ ਕਟਾਉਣਾ ਹੋਵੇ ਫੇਰ ਆਪਾਂ ਸੱਦ ਸਕਦੇ, ਜਦੋਂ ਕੋਈ ਰੀਵਨ ਕਿਸੇ ਚੀਜ਼ ਦੀ ਓਪਨਿੰਗ, ਕੋਈ ਉਦਘਾਟਨ ਕਰਨਾ ਹੋਵੇ, ਫੇਰ ਤਾਂ ਬੜੀ ਜਲਦੀ ਆ ਸਕਦੇ ਨੇ। ਐਦਾਂ ਨਹੀਂ ਆਉਣਾ। ਇਦਾਂ ਨਹੀਂ। ਰੀਬਨ ਕੁੜਤੇ ਪਜਾਮੇ ਚਿੱਟੇ ਇੱਥੇ ਸਾਰਿਆਂ ਦੇ ਹੁੰਦੇ ਆ। ਜਦੋਂ ਮਤਲਬ ਕਿਸੇ ਮੰਤਰੀ ਮੁਤਰੇ ਨੇ ਨਾ, ਸਭ ਕੁੜਤੇ ਪਜਾਮੇ ਚਿੱਟੇ ਇੱਥੇ ਹੀ ਆਉਂਦੇ ਆ, ਫਿਰ ਆਮ ਲੋਕੀ ਪਿੱਛੇ ਹੁੰਦੇ ਤਾਂ ਉਹੀ ਸੰਭਾਲਦੇ ਆ ਵੀ। ਹਾਂ, ਬਾਕੀ ਆਮ ਲੋਕ ਤਾਂ ਆ ਬੈ ਖੜੇ, ਤਕਲੀਫ ਸਾਨੂੰ ਆ, ਉਹਨਾਂ ਨੂੰ ਥੋੜੀ ਆ। ਉਹਨਾਂ ਨੇ ਕੋਠੀਆਂ ਪਾ ਕੇ ਬੈਠੇ, ਏਸੀਆਂ 'ਚ ਬੈਠੇ, ਜਾਂ ਰੋਡਾਂ ਤੇ ਉਹਨਾਂ ਦੇ ਪੱਕੀਆਂ ਆ। ਅਬ ਜਿਹੜੇ ਇੱਥੋਂ ਨਿਕਲਦੇ ਆ ਮੁਸ਼ਕਲ ਦੇ ਵੀ ਤਾਂ ਉਹਨਾਂ ਨੇ ਕਰੋੜ ਰੁਪਏ ਦੀ ਗੱਡੀ 'ਚ ਹੀ ਲੰਘਣਾ ਯਾਰ, ਇੱਧਰ ਦੀ ਆਉਂਦੇ ਨਹੀਂ, ਉਹ ਰੋਡ ਉੱਧਰਲੇ ਆ ਸਾਰੇ। ਅੱਛਾ, ਇਹ ਸਮੱਸਿਆ ਹੈ। ਧੀਣਾ ਪਿੰਡ ਹੈ, ਜ਼ਿਲ੍ਹਾ ਜਲੰਧਰ ਹੈ। ਇੱਥੋਂ MLA ਜਿਹੜੇ ਪ੍ਰਗਟ ਸਿੰਘ ਨੇ, ਤੇ ਉਸ ਤੋਂ ਬਾਅਦ ਇੱਥੋਂ MP ਪਿਛਲੇ 1 ਸਾਲ ਦੇ ਲਈ ਸੁਸ਼ੀਲ ਰਿੰਕੂ ਹੁਣੀ ਰਹੇ ਨੇ। ਉਸ ਤੋਂ ਪਹਿਲਾਂ ਕਾਂਗਰਸ ਦੇ MP ਇੱਥੋਂ ਚੌਧਰੀ ਸਾਹਿਬ ਸੀ।
ਤੇ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਤੁਸੀਂ ਸੁਣੀਆਂ ਨੇ ਇੱਥੋਂ ਦੇ ਲੋਕਲ ਲੋਕਾਂ ਦੀਆਂ ਸਮੱਸਿਆਵਾਂ ਨੇ। ਉਹ ਕਹਿ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਉਹਨਾਂ ਦੀ ਸੁਣਦਾ ਕੋਈ ਨਹੀਂ, ਪਰ ਜਦੋਂ ਰੀਬਨ ਕਟਾਉਣਾ ਹੁੰਦਾ ਉਸ ਲਈ ਚਿੱਟੇ ਕੁੜਤੇ ਪਜਾਮੇ ਪਾ ਕੇ ਲਿਸ਼ਕਾਂ ਮਾਰਦੇ ਹੋਏ ਇੱਥੇ ਐਮਐਲਏ ਐਮਪੀ ਪਹੁੰਚ ਜਾਂਦੇ ਨੇ। ਸੋ ਇਹ ਸਮੱਸਿਆ ਲੈ ਕੇ ਲੋਕ ਬਿਲਕ ਰਹੇ ਨੇ। ਇਸ ਦਾ ਹੱਲ ਕਦੋਂ ਹੁੰਦਾ ਹੈ ਇਸ ਦੀ ਵੀ ਅਸੀਂ ਉਡੀਕ 'ਚ ਰਹਾਂਗੇ ਤੇ ਜਿਵੇਂ ਹੀ ਹੁੰਦਾ ਹੈ ਅਸੀਂ ਉਸ ਲੀਡਰ ਦੀ ਵੀ ਪ੍ਰਸ਼ੰਸਾ ਕਰਾਂਗੇ। ਜੇ ਅੱਜ ਅਸੀਂ ਉਹਨਾਂ ਨੂੰ ਸਵਾਲ ਕਰ ਰਹੇ ਹਾਂ ਤਾਂ ਉਹਨਾਂ ਦੀ ਜੇ ਫਿਰ ਬਣਦੀ ਹੋਊਗੀ ਤਾਰੀਫ ਵੀ ਕਰਾਂਗੇ ਕਿ ਤੁਸੀਂ ਮਸਲਾ ਹੱਲ ਕਰਵਾਇਆ, ਕਿਉਂਕਿ ਉਹ ਨੁਮਾਇੰਦੇ ਹੁੰਦੇ ਨੇ। ਸੋ ਜੁੜੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।